ਤਕਸੀਮੇ ਹਿੰਦ ਦੇ ਵਕਤ ਸਿੱਖ ਆਪਣੀ ਮਰਜ਼ੀ ਨਾਲ ਇੰਡੀਆ ਵਿੱਚ ਸ਼ਾਮਲ ਹੋਏ ਸਨ। ਕਾਂਗਰਸੀ ਲੀਡਰਾਂ ਨੇ ਉਹਨਾਂ ਨੂੰ ਖੁਦ ਮੁਖਤਾਰ ਰਿਆਸਤ ਦੇਣ ਦਾ ਵਾਅਦਾ ਕੀਤਾ ਸੀ, ਪਰ ਬਾਅਦ ਵਿੱਚ ਪੂਰੇ ਇੰਡੀਆ 'ਤੇ ਹਿੰਦੂ ਰਾਜ ਨਾਫਜ਼ ਕਰਕੇ ਸਿੱਖਾਂ ਨੂੰ ਬੁਨਿਆਦੀ ਹਕੂਕ ਤੋਂ ਵੀ ਮਹਿਰੂਮ ਕਰ ਦਿੱਤਾ ਗਿਆ। ਉਸ ਵਕਤ ਤੋਂ ਲੈ ਕੇ ਅੱਜ ਤੱਕ ਸਿੱਖ ਆਪਣਾ ਹੱਕ ਲੈਣ ਲਈ ਕੋਸ਼ਿਸ਼ ਕਰਦੇ ਰਹੇ ਨੇ, ਪਰ ਉਹਨਾਂ ਦੀ ਗੱਲ ਨਹੀਂ ਬਣੀ। ਹਿੰਦੂ ਰਾਜ ਵਿੱਚ ਸਿੱਖ ਉਸ ਆਜ਼ਾਦੀ ਦਾ ਸੋਚ ਵੀ ਨਹੀਂ ਸਕਦੇ ਜਿਹੜੀ ਇਸਲਾਮੀ ਦੌਰ ਵਿੱਚ ਉਹਨਾਂ ਨੂੰ ਹਾਸਲ ਸੀ। ਮੁਸਲਮਾਨ ਬਾਦਸ਼ਾਹਾਂ ਨੇ ਗੈਰ ਮੁਸਲਮਾਨਾਂ ਨੂੰ ਪੂਰੀ ਆਜ਼ਾਦੀ ਅਤੇ ਪੂਰੇ ਹਕੂਕ ਦਿੱਤੇ। ਉਹਨਾਂ ਨੂੰ ਹਕੂਮਤ ਦੇ ਵੱਡੇ ਵੱਡੇ ਅਹੁਦਿਆਂ 'ਤੇ ਫੈਜ਼ ਕੀਤਾ। ਰਾਮਾਨੰਦ, ਕਬੀਰ ਅਤੇ ਗੁਰੂ ਨਾਨਕ, ਜਿਨ੍ਹਾਂ ਆਪਣੀ ਕੌਮ ਦੀ ਕਾਇਆ ਪਲਟ ਦਿੱਤੀ, ਮੁਸਲਮਾਨ ਦੌਰ ਵਿੱਚ ਹੀ ਪੈਦਾ ਹੋਏ। ਐਸਾ ਦੌਰ ਜਿਹਦੇ ਵਿੱਚ ਇੱਕ ਨਵੇਂ ਮਜ਼ਹਬ ਦਾ ਜ਼ਹੂਰ ਹੋਇਆ। ਮੁਸਲਮਾਨ ਹੁਕਮਰਾਨਾਂ ਨੇ ਆਪਣੇ ਦੌਰ ਵਿੱਚ ਗੁਰੂ ਸਾਹਿਬਾਨ ਦੀ ਖਿਦਮਤ ਵਿੱਚ ਹਜ਼ਾਰਾਂ ਗੁਮਾਨ ਜਾਗੀਰਾਂ ਤੋਂ ਇਲਾਵਾ ਨਕਦੀ ਵੀ ਪੇਸ਼ ਕੀਤੀ। ਇਹਨਾਂ ਜਾਗੀਰਾਂ ਦਾ ਅਕਸਰ ਹਿੱਸਾ ਅੱਜ ਤੱਕ ਸਿੱਖ ਗੁਰਦੁਆਰਿਆਂ ਦੇ ਨਾਂ 'ਤੇ ਚੱਲ ਰਿਹਾ ਹੈ। ਇਹ ਮੁਸਲਮਾਨ ਬਾਦਸ਼ਾਹਾਂ ਦੀ ਗੈਰ ਮੁਸਲਿਮ ਭਾਈਆਂ ਨਾਲ ਹੁਸਨ ਸਲੂਕ ਦੀ ਸ਼ਾਨਦਾਰ ਮਿਸਾਲ ਹੈ। ਮੁਸਲਮਾਨਾਂ ਅਤੇ ਸਿੱਖਾਂ ਦੇ ਆਪਸ ਦੇ ਤਲੁਕਾਤ ਹਮੇਸ਼ਾ ਖੁਸ਼ਗਵਾਰ ਰਹੇ ਨੇ। ਇਸ ਵੀਡੀਓ ਵਿੱਚ ਅਸੀਂ ਇਹਨਾਂ ਤਲੁਕਾਤ ਦਾ ਜਾਇਜ਼ਾ ਲਵਾਂਗੇ ਅਤੇ ਸ਼ੁਰੂ ਬਾਬਾ ਗੁਰੂ ਨਾਨਕ ਦੇ ਬਚਪਨ ਤੋਂ ਕਰਾਂਗੇ। ਬਾਬਾ ਗੁਰੂ ਨਾਨਕ ਸੰਨ 1469 ਵਿੱਚ ਤਲਵੰਡੀ ਦੇ ਮੁਸਲਮਾਨ ਜਾਗੀਰਦਾਰ ਰਾਏ ਬਲਾਰ ਭੱਟੀ ਦੇ ਹਿੰਦੂ ਮੁਨਸ਼ੀ ਮਾਤਾ ਕਾਲੂ ਦੇ ਘਰ ਪੈਦਾ ਹੋਏ। ਨਾਨਕ ਦੇ ਬਚਪਨ ਦੀਆਂ ਮਾਸੂਮ ਹਰਕਤਾਂ ਨੇ ਰਾਏ ਬਲਾਰ ਨੂੰ ਬਹੁਤ ਮੁਤਾਸਰ ਕੀਤਾ। ਨਾਨਕ ਕੋਲ ਜੋ ਕੁਝ ਹੁੰਦਾ ਗਰੀਬਾਂ ਵਿੱਚ ਤਕਸੀਮ ਕਰ ਦਿੰਦੇ। ਇਸ ਵਜ੍ਹਾ ਤੋਂ ਨਾਨਕ ਦੇ ਵਾਲਿਦ ਨਾਰਾਜ਼ ਹੁੰਦੇ। ਉਹ ਨਾਨਕ ਨੂੰ ਤਾਜਰ ਬਣਾਉਣਾ ਚਾਹੁੰਦੇ ਸਨ। ਉਹਨਾਂ ਆਪ ਨੂੰ ਪੈਸੇ ਦੇ ਕੇ ਕਾਰੋਬਾਰ ਵਾਸਤੇ ਆਪਣੇ ਘਰੇਲੂ ਮੁਲਾਜ਼ਮ ਬਾਲਾ ਜੱਟ ਦੇ ਨਾਲ ਚੂੜਕਾਣਾ ਭੇਜਿਆ। ਰਸਤੇ ਵਿੱਚ ਨਾਨਕ ਦਾ ਸਾਹਮਣਾ ਸਾਧੂਆਂ ਦੇ ਇੱਕ ਗਰੋਹ ਨਾਲ ਹੋਇਆ, ਜਿਹੜੇ ਕਈ ਦਿਨਾਂ ਤੋਂ ਭੁੱਖੇ ਸਨ। ਨਾਨਕ ਨੇ ਸਾਰੇ ਪੈਸੇ ਉਹਨਾਂ ਦੇ ਹਵਾਲੇ ਕਰ ਦਿੱਤੇ, ਪਰ ਸਾਧੂਆਂ ਨੇ ਪੈਸੇ ਨਾ ਲਏ। ਉਹਨਾਂ ਆਖਿਆ, ਸਾਨੂੰ ਪੈਸੇ ਨਹੀਂ, ਰੋਟੀ ਚਾਹੀਦੀ ਹੈ। ਨਾਨਕ ਨੇ ਬਾਲੇ ਜੱਟ ਨੂੰ ਪੈਸੇ ਦੇ ਕੇ ਖਾਣ ਪੀਣ ਦਾ ਸਮਾਨ ਮੰਗਵਾਇਆ ਅਤੇ ਸਾਧੂਆਂ ਨੂੰ ਦੇ ਦਿੱਤਾ। ਨਾਨਕ ਨੇ ਇਸ ਸੌਦੇ ਨੂੰ ਸੁੱਚਾ ਸੌਦਾ ਆਖਿਆ। ਇਸ ਸੌਦੇ ਦੀ ਵਜ੍ਹਾ ਤੋਂ ਆਪ ਦੇ ਵਾਲਿਦ ਦੀ ਨਾਰਾਜ਼ਗੀ ਵੱਧ ਗਈ ਤਾਂ ਰਾਏ ਬਲਾਰ ਨੇ ਆਪ ਨੂੰ ਸੁਲਤਾਨਪੁਰ ਇਹਨਾਂ ਦੇ ਬਨੂਈ ਕੋਲ ਭੇਜ ਦਿੱਤਾ ਅਤੇ ਨਾਲ ਇੱਕ ਚਿੱਠੀ ਲਿਖੀ ਕਿ ਨਾਨਕ ਮਤਵੱਕਲ ਹੱਕ ਪ੍ਰਸਤ ਹੈ, ਇਹਦਾ ਰੁਤਬਾ ਸਾਡੇ ਨਾਲੋਂ ਆਲਾ ਹੈ। ਜੇ ਹਿੰਦੂ ਅਤੇ ਮੁਸਲਮਾਨ ਦਾ ਇਮਤਿਆਜ਼ ਨਾ ਹੁੰਦਾ ਤਾਂ ਇਹਨੂੰ ਮੈਂ ਆਪਣੇ ਕੋਲ ਰੱਖਦਾ। ਤੁਸੀਂ ਇਹਨੂੰ ਜਿੰਨਾ ਪਿਆਰ ਦਿਓਗੇ ਮੇਰੇ 'ਤੇ ਅਹਿਸਾਨ ਕਰੋਗੇ। ਨਾਨਕ ਦੀ ਸ਼ਾਦੀ ਬੜੀ ਧੂਮ-ਧਾਮ ਨਾਲ ਹੋਈ। ਆਪ ਦੇ ਵਾਲਿਦ ਇੰਨੇ ਅਮੀਰ ਨਹੀਂ ਸਨ। ਸ਼ਾਦੀ ਦਾ ਸਾਰਾ ਇੰਤਜ਼ਾਮ ਰਾਏ ਬਲਾਰ ਅਤੇ ਸੁਲਤਾਨਪੁਰ ਦੇ ਨਵਾਬ ਦੌਲਤ ਖਾਂ ਨੇ ਕੀਤਾ ਸੀ। ਦੌਲਤ ਖਾਂ ਨੇ ਨਾਨਕ ਨੂੰ ਆਪਣੇ ਗੁਦਾਮ ਦਾ ਮੁਨਸ਼ੀ ਮੁਕਰਰ ਕਰ ਦਿੱਤਾ। ਆਪ ਜੋ ਕਮਾਉਂਦੇ ਗਰੀਬਾਂ ਵਿੱਚ ਵੰਡ ਦਿੰਦੇ ਸੀ। ਹਾਸਦ ਲੋਕਾਂ ਨੇ ਮਸ਼ਹੂਰ ਕਰ ਦਿੱਤਾ ਕਿ ਨਾਨਕ ਗੁਦਾਮ ਵਿੱਚ ਗਬਨ ਕਰ ਰਿਹਾ ਹੈ। ਨਵਾਬ ਨੇ ਹਿਸਾਬ ਕਿਤਾਬ ਚੈੱਕ ਕਰਾਇਆ ਤਾਂ ਪਤਾ ਚੱਲਿਆ ਸਭ ਕੁਝ ਠੀਕ ਹੈ, ਬਲਕਿ 350 ਰੁਪਏ ਖਜ਼ਾਨੇ ਵਿੱਚ ਫਾਲਤੂ ਮੌਜੂਦ ਨੇ। ਨਾਨਕ ਨੇ ਨੌਕਰੀ ਛੱਡ ਦਿੱਤੀ ਅਤੇ ਫਕੀਰਾਨਾ ਜ਼ਿੰਦਗੀ ਇਖਤਿਆਰ ਕਰ ਲਈ। ਨਵਾਬ ਦੌਲਤ ਖਾਂ ਬੜਾ ਦੁਖੀ ਹੋਇਆ ਅਤੇ ਉਹਨੇ ਆਖਿਆ, ਇਹ ਮੇਰੀ ਬਦਕਿਸਮਤੀ ਹੈ ਕਿ ਨਾਨਕ ਜਿਹਾ ਇਮਾਨਦਾਰ ਮੁਲਾਜ਼ਮ ਮੇਰੀ ਨੌਕਰੀ ਛੱਡ ਕੇ ਫਕੀਰ ਬਣ ਗਿਆ ਹੈ। ਇਸ ਤੋਂ ਬਾਅਦ ਨਾਨਕ ਦਾ ਰੂਹਾਨੀ ਸਫ਼ਰ ਤੇਜ਼ ਹੋ ਗਿਆ। ਆਪ ਨੇ ਦੁਨੀਆ ਦੇ ਬਹੁਤ ਸਾਰੇ ਇਲਾਕਿਆਂ ਦੀ ਸਿਆਹਤ ਕੀਤੀ, ਖੁਦਾ ਦੀ ਕੁਦਰਤ ਦਾ ਮੁਸ਼ਾਹਦਾ ਕੀਤਾ। ਆਪ ਮੱਕਾ ਅਤੇ ਬਗਦਾਦ ਸ਼ਰੀਫ ਵੀ ਗਏ। ਅਫਗਾਨਿਸਤਾਨ, ਈਰਾਨ, ਸ੍ਰੀਲੰਕਾ ਅਤੇ ਹਿੰਦੁਸਤਾਨ ਦੇ ਅਕਸਰ ਇਲਾਕਿਆਂ ਦੀ ਸੈਰ ਕੀਤੀ। ਮੁਸਲਮਾਨ ਸੂਫੀਆਂ ਨਾਲ ਆਪ ਦਾ ਖਾਸ ਤਾਲੁਕ ਸੀ। ਪੀਰ ਜਲਾਲ, ਮੀਆਂ ਮਿੱਠਾ, ਪੀਰ ਅਬਦੁਰਰਹਿਮਾਨ, ਪੀਰ ਸੈਦ ਹਸਨ ਅਤੇ ਬਾਬਾ ਬੁੱਢਨ ਸ਼ਾਹ ਆਪ ਦੇ ਖਾਸ ਦੋਸਤ ਸਨ। ਸ਼ੇਖ ਇਬਰਾਹੀਮ ਅਤੇ ਸ਼ੇਖ ਫਰੀਦ ਸਾਨੀ ਵੀ ਆਪ ਦੇ ਖਾਸ ਦੋਸਤ ਸਨ। ਸ਼ੇਖ ਫਰੀਦ ਸਾਨੀ ਦਾ ਬਹੁਤ ਸਾਰਾ ਕਲਾਮ ਗੁਰੂ ਗ੍ਰੰਥ ਵਿੱਚ ਮੌਜੂਦ ਹੈ। ਬਾਬਾ ਗੁਰੂ ਨਾਨਕ ਆਪਣੇ ਰੂਹਾਨੀ ਸਫ਼ਰ 'ਤੇ ਨਿਕਲੇ ਹੋਏ ਸਨ ਅਤੇ ਉੱਧਰ ਤਲਵੰਡੀ ਵਿੱਚ ਰਾਏ ਬਲਾਰ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਗੁਰੂ ਨਾਨਕ ਨੂੰ ਬਹੁਤ ਯਾਦ ਕਰਦਾ ਸੀ। ਉਹਦੀ ਜ਼ੁਬਾਨ 'ਤੇ ਇੱਕ ਹੀ ਵਿਰਦ ਜਾਰੀ ਸੀ, ਨਾਨਕ ਆਣਾ, ਨਾਨਕ ਆਣਾ। ਰਾਏ ਬਲਾਰ ਦਾ ਇਹ ਵਿਰਦ ਜਦੋਂ ਲੋਕਾਂ ਦੀ ਜ਼ੁਬਾਨ 'ਤੇ ਆਇਆ ਤਾਂ ਨਨਕਾਣਾ ਬਣ ਗਿਆ। ਰਾਏ ਬਲਾਰ ਭੱਟੀ ਨੇ ਆਪਣੀ ਜਾਗੀਰ ਵਿੱਚੋਂ 750 ਮੁਰੱਬਾ ਜ਼ਮੀਨ ਆਪਣੀ ਜ਼ਿੰਦਗੀ ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਵਕਫ ਕਰ ਦਿੱਤੀ ਸੀ। ਇਹੋ ਵਜ੍ਹਾ ਹੈ ਕਿ ਹਰ ਸਾਲ ਸਿੱਖ ਜ਼ਾਇਰੀਨ ਬਾਬਾ ਸਾਹਿਬ ਦੇ ਜਨਮ ਦਿਨ 'ਤੇ ਰਾਏ ਬਲਾਰ ਭੱਟੀ ਦੇ ਖਾਨਦਾਨ ਦੀ ਸਰਪ੍ਰਸਤੀ ਵਿੱਚ ਜਲੂਸ ਦਾ ਇੰਤਜ਼ਾਮ ਕਰਦੇ ਨੇ। ਬਾਬਾ ਗੁਰੂ ਨਾਨਕ ਆਪਣੇ ਰੂਹਾਨੀ ਸਫ਼ਰ ਦੇ ਦੌਰਾਨ ਐਮਨਾਬਾਦ ਵੀ ਆਏ ਸਨ। ਰਾਤ ਗੁਜ਼ਾਰਨ ਲਈ ਉਹਨਾਂ ਰੋੜੀ ਦੇ ਢੇਰ ਨੂੰ ਹਮਵਾਰ ਕਰਕੇ ਸੌਣ ਦਾ ਇੰਤਜ਼ਾਮ ਕੀਤਾ। ਬਾਅਦ ਵਿੱਚ ਇਸ ਜਗ੍ਹਾ 'ਤੇ ਗੁਰਦੁਆਰਾ ਰੋੜੀ ਸਾਹਿਬ ਬਣਾਇਆ ਗਿਆ। ਜਦੋਂ ਬਾਬਰ ਨੇ ਐਮਨਾਬਾਦ ਫਤਹ ਕੀਤਾ ਤਾਂ ਦੂਸਰੇ ਲੋਕਾਂ ਦੇ ਨਾਲ ਬਾਬਾ ਸਾਹਿਬ ਵੀ ਗ੍ਰਿਫਤਾਰ ਹੋ ਗਏ। ਬਾਬਰ ਨੂੰ ਪਤਾ ਚੱਲਿਆ ਤਾਂ ਉਹਨੇ ਬਾਬਾ ਸਾਹਿਬ ਨਾਲ ਮੁਲਾਕਾਤ ਕੀਤੀ। ਬਾਬਰ ਨੇ ਬਾਬਾ ਸਾਹਿਬ ਦੀ ਖਿਦਮਤ ਕਰਨਾ ਚਾਹੀ ਤਾਂ ਬਾਬਾ ਨੇ ਫਰਮਾਇਆ, ਈਮਾਨ ਦਿया पाक खुदाए जिसका दिया हर कोई खाए कि नानक सन बाबर सीर तुझने मांगे सो आमक फ़कीर।
ਬਾਬਾ ਸਾਹਿਬ ਨੇ ਬਾਬਰ ਨੂੰ ਐਮਨਾਬਾਦ ਦੇ ਸਾਰੇ ਕੈਦੀਆਂ ਨੂੰ ਰਿਹਾ ਕਰਨ ਦਾ ਆਖਿਆ। ਬਾਬਰ ਨੇ ਸਭ ਦੀ ਰਾਈ ਦਾ ਹੁਕਮ ਦੇ ਦਿੱਤਾ। ਬਾਬਾ ਗੁਰੂ ਨਾਨਕ ਨੇ ਬਾਬਰ ਤੇ ਉਹਦੀ ਔਲਾਦ ਦੀ ਹਕੂਮਤ ਲੰਮੇ ਅਰਸੇ ਤੱਕ ਕਾਇਮ ਰਹਿਣ ਦੀ ਦੁਆ ਦਿੱਤੀ। ਇਹ ਵੀ ਆਖਿਆ ਜਾਂਦਾ ਹੈ ਕਿ ਮੂਲੀਆ ਹਕੂਮਤ ਦਾ ਕਿਆਮ ਬਾਬਾ ਗੁਰੂ ਨਾਨਕ ਦੀ ਬਦੌਲਤ ਹੋਇਆ। ਆਪ ਨੇ ख्वाब ਵਿੱਚ ਬਾਬਰ ਨੂੰ ਹਿੰਦੁਸਤਾਨ 'ਤੇ ਹਮਲੇ ਦੀ ਦਾਵਤ ਦਿੱਤੀ ਸੀ। ਗੁਰੂ ਗੋਬਿੰਦ ਸਿੰਘ ਦਾ ਫਰਮਾਨ ਹੈ, ਵਾਹਿਗੁਰੂ ਨੇ ਹਿੰਦੁਸਤਾਨ ਵਿੱਚ 2 ਸਿਲਸਿਲੇ ਜਾਰੀ ਕੀਤੇ, ਇੱਕ ਬਾਬਰ ਦਾ ਅਤੇ ਦੂਸਰਾ ਬਾਬਾ ਨਾਨਕ ਦਾ। ਬਾਬਰ ਨੂੰ ਦੁਨਿਆਵੀ ਬਾਦਸ਼ਾਹਤ ਮਿਲੀ ਅਤੇ ਬਾਬਾ ਗੁਰੂ ਨਾਨਕ ਨੂੰ ਦੀਨ ਦੀ ਸਰਦਾਰੀ ਦਿੱਤੀ ਗਈ। ਬਾਬਰ ਦੀ ਵਫਾਤ ਤੋਂ ਬਾਅਦ ਹਮਾਯੂੰ ਬਾਦਸ਼ਾਹ ਬਣਾ। ਇਸੇ ਦੌਰਾਨ ਬਾਬਾ ਗੁਰੂ ਨਾਨਕ ਵੀ ਕਰਤਾਰਪੁਰ ਵਿੱਚ ਇੰਤਕਾਲ ਕਰ ਗਏ। ਹਮਾਯੂੰ ਸ਼ੇਰ ਸ਼ਾਹ ਸੂਰੀ ਕੋਲੋਂ ਸ਼ਿਕਸਤ ਖਾ ਕੇ ਕਾਬਲ ਜਾ ਰਿਹਾ ਸੀ। ਹਮਾਯੂੰ ਦੇ ਇੱਕ ਵਜ਼ੀਰ ਨੇ ਮਸ਼ਵਰਾ ਦਿੱਤਾ ਕਿ ਬਾਬਾ ਗੁਰੂ ਨਾਨਕ ਦੇ ਜਾਨਸ਼ੀਨ ਗੁਰੂ ਅੰਗਦ ਦੇਵ ਜੀ ਕੋਲੋਂ ਪਤਾ ਕਰਨਾ ਚਾਹੀਦਾ ਹੈ ਕਿ ਬਾਬਾ ਸਾਹਿਬ ਨੇ ਤਾਂ ਬਾਬਰ ਨੂੰ ਲੰਮਾ ਅਰਸਾ ਹਕੂਮਤ ਦੀ ਦੁਆ ਦਿੱਤੀ ਸੀ, ਪਰ ਇਹ ਕੀ ਹੋਇਆ ਹੈ। ਹਮਾਯੂੰ ਨੇ ਗੁਰੂ ਸਾਹਿਬ ਨਾਲ ਮੁਲਾਕਾਤ ਕਰਕੇ ਇਹ ਸਵਾਲ ਕੀਤਾ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ 12-13 ਸਾਲ ਬਾਅਦ ਤੂੰ ਫਿਰ ਦਿੱਲੀ ਦਾ ਬਾਦਸ਼ਾਹ ਬਣੇਗਾ ਅਤੇ 7 ਪੁਸ਼ਤਾਂ ਤੱਕ ਹਕੂਮਤ ਕਰੇਗਾ। ਸਿੱਖਾਂ ਦੇ ਨਜ਼ਦੀਕ ਮੁਗਲਿਆ ਹਕੂਮਤ ਦਾ ਦੁਬਾਰਾ ਕਿਆਮ ਗੁਰੂ ਸਾਹਿਬ ਦੀ ਦੁਆ ਦਾ ਨਤੀਜਾ ਹੈ। ਅਕਬਰ ਬਾਦਸ਼ਾਹ ਦੇ ਦੌਰ ਵਿੱਚ 3 ਗੁਰੂ ਸਾਹਿਬਾਨ ਹੋਏ। ਅਕਬਰ ਨੇ ਇਹਨਾਂ ਨਾਲ ਬਹੁਤ ਅੱਛਾ ਸਲੂਕ ਕੀਤਾ। ਲਾਹੌਰ ਤੋਂ ਦੱਖਣ ਜਾਂਦੇ ਹੋਇਆਂ ਗੁਰੂ ਅਰਜਨ ਸਿੰਘ ਦੀ ਜ਼ਿਆਰਤ ਲਈ ਅਕਬਰ ਅੰਮ੍ਰਿਤਸਰ ਗਿਆ। ਬਹੁਤ ਸਾਰਾ ਨਜ਼ਰਾਨਾ ਦਿੱਤਾ ਅਤੇ ਕਰਤਾਰਪੁਰ ਧਰਮਸ਼ਾਲਾ ਲਈ ਬਹੁਤ ਸਾਰੀ ਜ਼ਮੀਨ ਪੇਸ਼ ਕੀਤੀ। ਗੁਰੂ ਗੋਬਿੰਦ ਸਿੰਘ ਨੇ ਅਕਬਰ ਦੀ ਰਵਾਦਾਰੀ ਵੇਖਦੇ ਹੋਏ ਆਖਿਆ ਸੀ, ਅਕਬਰ ਬਰਹਮਚਾਰੀ ਬੱਪ ਧਾਰਾ, ਧਰਮ ਆਪਣਾ ਖੂਬ ਸਵਾਰਾ। ਬਾਦਸ਼ਾਹ ਜਹਾਂਗੀਰ ਨੇ ਅਦਲੋ ਇਨਸਾਫ ਨਾਲ ਹਕੂਮਤ ਕੀਤੀ। ਉਹਨੇ ਮੁਸਲਿਮ ਅਤੇ ਗੈਰ ਮੁਸਲਿਮ ਦੋਵਾਂ ਨਾਲ ਬਰਾਬਰ ਦਾ ਸਲੂਕ ਕੀਤਾ। ਇੱਕ ਵਾਰੀ ਜਹਾਂਗੀਰ ਦੀ ਜਨਮ ਪੱਤਰੀ ਚੋਰੀ ਹੋ ਗਈ। ਅਫਸਰ ਮਾਲ ਚੰਦੂ ਲਾਲ ਨੇ ਬਾਦਸ਼ਾਹ ਨੂੰ ਦੱਸਿਆ ਕਿ ਤੁਹਾਡੀ ਜਨਮ ਪੱਤਰੀ ਅਤੇ ਬਹੁਤ ਸਾਰਾ ਰੁਪਈਆ ਗੁਰੂ ਅਰਜਨ ਸਾਹਿਬ ਨੇ ਸ਼ਾਹੀ ਖਜ਼ਾਨਾ ਤੋਂ ਚੋਰੀ ਕਰਵਾ ਲਿਆ ਹੈ। ਚੰਦੂ ਲਾਲ ਨੇ ਤਾਂ ਇਹ ਸਾਜ਼ਿਸ਼ ਕੀਤੀ ਸੀ ਕਿ ਜਹਾਂਗੀਰ ਗੁਰੂ ਸਾਹਿਬ ਦੇ ਖਿਲਾਫ ਸਖਤ ਕਾਰਵਾਈ ਕਰੇਗਾ, ਪਰ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਅਦਬ ਨਾਲ ਸਿਰਫ ਇੱਕ ਰੁਕਾ ਭੇਜਿਆ ਕਿ ਗੁਰੂ ਸਾਹਿਬ, ਜੇ ਲੰਗਰ ਦਾ ਖਰਚਾ ਜ਼ਿਆਦਾ ਹੈ ਤਾਂ ਮੇਰੇ ਕੋਲੋਂ ਹੋਰ ਜਾਗੀਰ ਲੈ ਲਓ। ਜਹਾਂਗੀਰ ਦੀ ਵਫਾਤ 'ਤੇ ਗੁਰੂ ਗੋਬਿੰਦ ਸਿੰਘ ਨੇ ਫਰਮਾਇਆ ਸੀ, ਜਹਾਂਗੀਰ ਆਦਲ ਮਰ ਗਇਓ। ਸ਼ਾਹਜਹਾਂ ਦੇ ਦੌਰ ਵਿੱਚ ਇੱਕ ਗਲਤਫਹਿਮੀ ਦੀ ਵਜ੍ਹਾ ਤੋਂ ਗੁਰੂ ਸਾਹਿਬਾਨ ਨਾਲ ਲੜਾਈ ਹੋਈ, ਪਰ ਜਦੋਂ ਸ਼ਾਹਜਹਾਂ ਨੂੰ ਹਕੀਕਤ ਦਾ ਪਤਾ ਲੱਗਿਆ ਤਾਂ ਉਹਨੇ ਐਲਾਨ ਕੀਤਾ, ਆਇੰਦਾ ਕਦੇ ਵੀ ਗੁਰੂ ਸਾਹਿਬ ਦੇ ਖਿਲਾਫ ਫੌਜਕਸ਼ੀ ਨਾ ਕੀਤੀ ਜਾਵੇ ਕਿ ਗੁਰੂ ਦਾ ਮੁਕਾਬਲਾ ਅਸਲ ਵਿੱਚ ਖੁਦਾ ਦਾ ਮੁਕਾਬਲਾ ਹੈ। ਇਸ ਤਰ੍ਹਾਂ ਇਹ ਝਗੜਾ ਖਤਮ ਹੋ ਗਿਆ। ਔਰੰਗਜ਼ੇਬ ਆਲਮਗੀਰ ਨੇ ਲੰਮੇ ਅਰਸੇ ਤੱਕ ਹਕੂਮਤ ਕੀਤੀ। ਉਹ ਸਾਦਾ ਜ਼ਿੰਦਗੀ ਬਸਰ ਕਰਨ ਵਾਲਾ ਬਾਦਸ਼ਾਹ ਸੀ। ਉਹਦੇ ਦੌਰ ਵਿੱਚ 4 ਗੁਰੂ ਸਾਹਿਬਾਨ ਹੋਏ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਆਲਮਗੀਰ ਦੇ ਜ਼ਮਾਨੇ ਵਿੱਚ ਸਿੱਖਾਂ ਨੂੰ ਇੱਕ ਅਕਾਲ ਦੇ ਮੰਨਣ ਵਾਲੇ ਅਤੇ ਬਾਬਾ ਗੁਰੂ ਨਾਨਕ ਦੇ ਮੁਰੀਦ ਸਮਝ ਕੇ ਕੁਝ ਨਹੀਂ ਆਖਿਆ ਜਾਂਦਾ ਸੀ। ਇਸ ਲਈ ਬਲਦੀ ਅੱਗ ਵਿੱਚ ਵੀ ਸਿੱਖੀ ਬਾਗ ਸਰਸਬਜ਼ ਰਿਹਾ। ਮੁਗਲਿਆ ਸਲਤਨਤ ਦੇ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ ਵੀ ਗੁਰੂ ਸਾਹਿਬਾਨ ਦਾ ਹਮੇਸ਼ਾ ਇਹਤਰਾਮ ਕੀਤਾ। ਗੁਰੂ ਗੋਬਿੰਦ ਸਿੰਘ ਨੂੰ ਯੌਮੀਆ 300 ਰੁਪਇਆ ਦੇਣ ਦਾ ਹੁਕਮ ਜਾਰੀ ਕੀਤਾ। ਮੁਸਲਮਾਨ ਬਾਦਸ਼ਾਹਾਂ ਨੇ ਸਿੱਖਾਂ ਨਾਲ ਹਮੇਸ਼ਾ ਭਾਈਆਂ ਜੈਸਾ ਸਲੂਕ ਕੀਤਾ। ਬੁੱਤ ਪ੍ਰਸਤ ਹਿੰਦੂਆਂ ਦੇ ਮੁਕਾਬਲੇ ਵਿੱਚ ਇੱਕ ਅਕਾਲ ਨੂੰ ਮੰਨਣ ਵਾਲੇ ਸਿੱਖ ਹਮੇਸ਼ਾ ਮੁਸਲਮਾਨਾਂ ਦੇ ਜ਼ਿਆਦਾ ਕਰੀਬ ਰਹੇ ਨੇ। ਸਿੱਖ ਮੁਸਲਿਮ ਭਾਈਚਾਰੇ ਦੀ ਇੱਕ ਮਿਸਾਲ ਇਹ ਵੀ ਹੈ ਕਿ ਗੋਲਡਨ ਟੈਂਪਲ ਦੀ ਬੁਨਿਆਦ ਹਜ਼ਰਤ ਮੀਆਂ ਮੀਰ ਰਹਿਮਤੁল্ਲਾਹ ਅਲੈਹ ਨੇ ਰੱਖੀ ਸੀ। ਤਕਸੀਮ ਦੇ ਵਕਤ ਜੋ ਹੰਗਾਮੇ ਅਤੇ ਫਸਾਦ ਹੋਏ ਉਹ ਬਹੁਤ ਅਫਸੋਸਨਾਕ ਨੇ। ਇਹਨਾਂ ਹੰਗਾਮਿਆਂ ਵਿੱਚ ਬੜਾ ਨੁਕਸਾਨ ਹੋਇਆ, ਪਰ ਇਸ ਦੌਰਾਨ ਵੀ ਕਿੰਨੇ ਹੀ ਸਿੱਖਾਂ ਅਤੇ ਮੁਸਲਮਾਨਾਂ ਨੇ ਇੱਕ ਦੂਜੇ ਨੂੰ ਪਨਾਹ ਦੇ ਕੇ ਜ਼ਿੰਦਗੀਆਂ ਬਚਾਈਆਂ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਸਨੀਕਾਂ ਦੇ ਇੱਕ ਦੂਜੇ ਦੇ ਜ਼ਿਆਦਾ ਕਰੀਬ ਆਉਣ ਦੀ ਇੱਕ ਵਜ੍ਹਾ 1947 ਦੀ ਹਿਜਰਤ ਵੀ ਹੈ। ਦੋਵਾਂ ਪਾਸੇ ਹਿਜਰ ਦੀ ਅੱਗ ਬਰਾਬਰ ਲੱਗੀ ਹੋਈ ਹੈ। ਕਿੰਨੇ ਹੀ ਖਾਨਦਾਨ ਵਿਛੜ ਗਏ ਸਨ, ਪਰ ਅੱਜ ਸੋਸ਼ਲ ਮੀਡੀਆ ਰਾਹੀਂ 75 ਸਾਲਾਂ ਬਾਅਦ ਉਹ ਆਪਣੇ ਇਲਾਕਿਆਂ ਨੂੰ ਵੇਖ ਰਹੇ ਹਨ ਅਤੇ ਇੱਕ ਦੂਜੇ ਨਾਲ ਮਿਲ ਰਹੇ ਹਨ। ਇਸ ਤਰ੍ਹਾਂ ਸਿੱਖ ਅਤੇ ਮੁਸਲਮਾਨ ਭਾਈਚਾਰਾ ਦੁਬਾਰਾ ਕਾਇਮ ਹੋ ਰਿਹਾ ਹੈ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਬਸਕ੍ਰਾਈਬ ਦਾ ਬਟਨ ਦਬਾ ਦਿਓ। ਇਹਦੇ 'ਤੇ ਤੁਹਾਡਾ ਕੋਈ ਖਰਚਾ ਨਹੀਂ ਹੁੰਦਾ।